अस्सलाम वालेकुम वालेकुम अस्सलाम मेरे हजूर डॉक्टर साहब। जनाब वाला डॉक्टर साहब ये फरमाओ कि पीर वारिस शाह रहमतुल्लाह अलैह दा एक दफ़ा तुसी नमाज दे बारे जिक्र करदे पे सो बादशाह और गरीब बंदे दी नमाज दा जेड़ा जी एक जी कॉन्सैप्ट सी ओदे विच। जी 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 और डॉक्टर साहब वो मैं मेरे आका ਤੁਹਾਨੂੰ ਸੁਣਾਇਆ ਸੀ ਇਹ ਇੱਕ ਪੀਰ ਵਾਰਿਸ ਸ਼ਾਹ ਸੈयद ਇੱਕ ਥਾਂ ਲਿਖਦੇ ਨੇ ਉਹਨਾਂ ਦਾ ਇੱਕ ਮਿਸਰਾ ਹੈ ਭਈ ਬਾਦਸ਼ਾਹ ਤੇ ਫਰਜ਼ ਨਮਾਜ਼ ਹੈ ਜੀ ਨਹੀਂ ਰਵਾ ਨਮਾਜ਼ ਕਮੀਨਿਆਂ ਤੇ। ਇਹ ਜਿਹੜਾ ਮਿਸਰਾ ਨਾ ਜੀ ਇਹ ਵਾਰਿਸ ਸ਼ਾਹ ਸਾਹਿਬ ਸੈयद ਦਾ ਮਿਸਰਾ ਇਹ ਸੁਣ ਕੇ ਨਾ ਜੀ ਤੇ ਮੈਨੂੰ ਖੁਦ ਵੀ ਜਦੋਂ ਅਵਾਇਲ ਉਮਰੀ ਸੀ ਜਦੋਂ ਇੰਨੀ ਅਕਲ ਮਤ ਨਹੀਂ ਸੀ ਤੇ ਮੈਂ ਅਕਸਰ ਦੋਸਤਾਂ 'ਚ ਬਹਿ ਗਿਆ ਨਾ ਹੁੰਨਾ ਕਿ ਟਰੱਕਾਂ ਪਿੱਛੇ ਲਿਖਿਆ ਹੁੰਦਾ ਭਈ ਅਕਲ ਨਾ ਹੋਵੇ ਤੇ ਮੌਜਾਂ ਹੀ ਮੌਜਾਂ ਤੇ ਜੇ ਅਕਲ ਹੋਵੇ ਤੇ ਫਿਰ ਸੋਚਾਂ ਹੀ ਸੋਚਾਂ। ਉਦੋਂ ਅਕਲ ਇੰਨੀ ਕੋਈ ਨਹੀਂ ਸੀ, ਮੌਜਾਂ ਸਾਡੀਆਂ ਵੀ ਲੱਗੀਆਂ ਹੁੰਦੀਆਂ ਹਨ ਤੇ ਅਸੀਂ ਬੜੇ ਬੜੇ ਵੱਡੇ ਉਲਾਮਾ ਦੇ ਉੱਤੇ ਬੜੇ ਬੜੇ ਸਕਾਲਰਸ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਐਵੇਂ ਬੇਵਕੂਫੀ ਦੇ ਵਿੱਚ ਹੀ ਤਨਕੀਦ ਕਰ ਲੈਂਦੇ ਹੁੰਦੇ ਸਾਂ। ਹਾਂਜੀ ਅੱਲਾਹ ਪਾਕ ਸਾਨੂੰ ਮਾਫੀਆਂ ਦੇ। ਆਮੀਨ। ਉਹ ਜਨਾਬ ਮੈਂ ਵੀ ਨਾ ਉਦੋਂ ਸਮਝਦਾ ਹਾਂ ਕਿ ਬਾਦਸ਼ਾਹ ਤੇ ਫਰਜ਼ ਨਮਾਜ਼ ਹੈ ਜੀ ਨਹੀਂ ਰਵਾ ਨਮਾਜ਼ ਕਮੀਨਿਆਂ ਤੇ। ਇਹ ਤਰਾਂਦੀ ਨਜ਼ਰੇ ਤੇ ਇਹਦਾ ਤਰਜਮਾ ਇਹ ਹੀ ਲੱਗਦਾ ਹੀ ਨਾ ਕਿ ਨਮਾਜ਼ ਜਿਹੜੀ ਹੈ ਇਹ ਸਿਰਫ ਬਾਦਸ਼ਾਹਾਂ ਤੇ ਜਾਂ ਰਾਠਾਂ ਤੇ ਜਾਂ ਜੱਟਾਂ ਚੌਧਰੀਆਂ ਵੱਡਿਆਂ ਲੋਕਾਂ ਦੇ ਉੱਤੇ ਨਮਾਜ਼ ਫਰਜ਼ ਹੈ ਤੇ ਕਮੀ ਕਮੀਨ ਮਾੜੇ ਦੁਬੜੇ ਜਿਹੜੇ ਨੇ ਛੋਟੇ ਪੇਸ਼ਿਆਂ ਦੇ ਨਾਲ ਵਾਬਸਤਾ ਜਿਹੜੇ ਸਾਡੇ ਮੁਆਸ਼ਰੇ ਦੇ ਵਿੱਚ ਲੋਕ ਨੇ ਉਹਨਾਂ ਤੇ ਨਮਾਜ਼ ਫਰਜ਼ ਹੀ ਨਹੀਂ ਹੋਈ। ਵਜ੍ਹਾ ਇਖਤਲਾਫ ਦੀ ਇਹ ਸੀ ਕਿ ਸਾਡੇ ਸਰ प्यारे नबी पाक हजरत मोहम्मद मुस्तफ़ा सल्लल्लाहु अलैहि वालैहि वसहाबिहि वज़वाजिहि बारिक वसल्लम आप सच्चे साहिब ने तो फरमाया सी बई किसे काले नू किसे गोरे नू किसे काले ते किसे अरबी नू किसे अजमी ते कोई फजीलत नहीं। आप तो फरमांदे ने भी उत्थे अमलां दे होने ने नबेड़े किसे नहीं तेरी जात पुछनी, जात पात दा ते तल्लक ही नहीं। ते हजूर भी बाबा जी बुल्ले शाह साहब सैयद भी फरमाया, हालांकि आप सैयद सन लेकिन आप फरमांदे ने कि चल बुलिया उत्थे वसीए जिथे सारे ही होवन अन्ने, ना कोई साडी जात पुछाने ना कोई सानू मन्ने, यानी सैयद करके सानू ना कोई मन्ने। साडा किरदार वेख के साडे अमल वेख के साडा इखलाक वेख के साडी इज्जत होवे आदर भा होवे। जिन्हें सानू मनना है वो साडा कम वेखे साडे अमल वेख के सानू मन्ने, सैयद करके ना मन्ने। बिल्कुल यानी जात पात दी ते सर इस्लाम विच नफी है और जात पात दी वजह तो कोई तबकाती तफरीक नहीं। ते वारिस शाह सैयद होरां की लिख दिता भाई बादशाह ते फर्ज नमाज है जी नहीं रवा नमाज कमीनियां ते। वो बड़ा मोतरज होईदा हुंदा सी। वो फिर असी एक दिन मेरी सरकार अपने बाबा जी को बैठे ਤੁਹਾਡੇ ਤੋਂ ਵੱਡੇ ਜਿਹੜੇ ਸਾਡੇ ਬਾਬਾ ਜੀ ਹੁਣ ਤਾਂ ਤੁਸੀਂ ਅੱਜ ਕੱਲ ਤੁਸੀਂ ਸਾਡੇ ਬਾਬਾ ਜੀ ਤੁਹਾਡੀ ਉਹਦੇ ਜਿਹੜਾ ਵੱਡੇ ਬਾਬਾ ਜੀ ਕੋ ਬੈਠੇ ਜੀ ਉਹਨਾਂ ਨੂੰ ਪੁੱਛਿਆ, ਉਹਨਾਂ ਨੂੰ ਆ ਗਿਆ ਕਿ ਬਾਬਾ ਜੀ ਇਹ ਮੇਰੀ ਸਰਕਾਰ ਕੀ ਪੀਰ ਵਾਰਿਸ ਸ਼ਾਹ ਸੈयद ਹੋਰਾਂ ਲਿਖਿਆ ਕਿ ਬਾਦਸ਼ਾਹ ਤੇ ਫਰਜ਼ ਨਮਾਜ਼ ਹੈ ਜੀ ਨਹੀਂ ਰਵਾ ਨਮਾਜ਼ ਕਮੀਨਿਆਂ ਨੂੰ। ਇਹ ਕਮੀਨੇ ਨਮਾਜ਼ ਮਤਲਬ ਮਾੜੇ ਬੰਦੇ ਨਮਾਜ਼ ਹੀ ਨਹੀਂ ਪੜ੍ਹ ਸਕਦੇ। ਉਹਨਾਂ ਸਰ ਫਿਰ ਇਹਦਾ ਤਰਜਮਾ ਕੀਤਾ। ਉਹਨਾਂ ਆਖਿਆ ਪੁੱਤਰਾ ਤਿੱਬ ਜਿਹੜੀ ਹੈ ਨਾ ਮੈਡੀਕਲ ਸਾਇੰਸ ਉਹ ਜਿਹੜੀ ਸਾਡੀ ਦੇਸੀ ਤਿੱਬ ਹੈ ਜੀ ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਆਜ਼ਾਏ ਰਈਸਾ 4 ਨੇ, ਯਾਨੀ 4 ਆਜ਼ਾਏ ਰਈਸਾ ਨੇ ਜਿਸਮ ਦੇ ਵਿੱਚ ਜਿਨ੍ਹਾਂ ਚੋਂ ਕੋਈ ਇੱਕ ਵੀ ਖਰਾਬ ਹੋਵੇ ਤੇ ਫਿਰ ਉਹ ਬੰਦਾ ਜਿਹੜਾ ਨਾ ਉਹ ਬੰਦਾ ਨਹੀਂ ਕਮ ਸੇ ਕਮ ਰਹਿੰਦਾ, ਉਹ ਖਤਮ ਹੋ ਜਾਂਦਾ। ਉਹਦੇ ਵਿੱਚ ਉਹਨਾਂ ਫਰਮਾਇਆ ਕਿ ਦਿਲ ਦਿਮਾਗ ਜਿਗਰ ਤੇ ਖਸੀਅਤ ਹੈ, ਇਹ 4 ਆਜ਼ਾਏ ਰਈਸਾ ਨੇ। और इन्हां 4 अज़ाए रईसा दे विचों फिर इन्हां 4 दा सरदार दिमाग है। अल्लाह हां जी वाह जी। उन्हां आख्या कि दिमाग जेड़ा ना जी ये बादशाह है पूरे जिस्म और पूरे जिस्म दे तमाम तर जेड़े अज़ा ने डॉक्टर साहब तुसी ते आप माशाअल्लाह डॉक्टर और नाटबिल तुसां पढ़ी उन्हें कहा जी तमाम जिस्म दे अज़ा इहदे हुक्म ते चलदे ने। बेशक दिमाग दे हुक्मरानी दिमाग दी सल्तनत जिस्मानी दे उत्ते। बेशक उन्हें कहा हुण साडे पैर च कंडा चुभ जांदा या साडे पैर भखदा अग दा
ਕੋਲਾ ਜਿਹੜਾ ਉੱਤੇ ਸਾਡਾ ਪੈਰ ਆ ਜਾਂਦਾ ਇੱਕਦਮ। ਸਭ ਤੋਂ ਪਹਿਲੇ ਜਿਹੜੀਆਂ ਸੈਂਸਰੀ ਨਰਵਸ ਨੇ ਨਾ, ਇਹ ਬਾਅਦ ਵਿੱਚ ਮੈਂ ਤੁਹਾਡੇ ਵਰਗੇ ਆਪਣੇ ਦੋਸਤਾਂ ਕੋਲ ਡਾਕਟਰ ਸਾਹਿਬਾਨ ਕੋਲ ਬੈਠਾ, ਉਹਨਾਂ ਮੈਨੂੰ ਫਿਰ ਦੱਸਿਆ ਕਿ ਸੈਂਸਰੀ ਨਰਵਸ ਜਿਹੜੀਆਂ ਨੇ ਉਹ ਦਿਮਾਗ ਨੂੰ ਇੰਟੀਮੇਸ਼ਨ ਦਿੰਦੀਆਂ ਨੇ ਕਿ ਵੀ ਪੈਰ ਥੱਲੇ ਕੁਛ ਹੈ, ਆ ਗਈ ਹੈ ਜਲਨ। ਅਹਿਸਾਸ ਜਲਨ ਦਾ ਪਹਿਲੇ ਹੁੰਦਾ ਨਾ ਜੀ, ਤੇ ਮਹਿਸੂਸਾਤ ਤੇ ਦਿਮਾਗ ਨਾਲ ਹੁੰਦੀਆਂ। ਫਿਰ ਜਿਸਲੇ ਪਤਾ ਲੱਗਾ, ਫਿਰ ਉਹ ਦਿਮਾਗ ਜਿਹੜਾ ਉਹ ਮੋਟਰ ਨਰਵਸ ਨੂੰ ਹੁਕਮ ਦਿੰਦਾ, ਸਾਰਾ ਜਿਸਮ ਹਰਕਤ 'ਚ ਆ ਜਾਂਦਾ। ਫਿਰ ਉਹ ਜ਼ੁਬਾਨ ਤੇ ਲਾ ਕੇ ਬੰਦਾ ਲੁਆਬ ਉੱਥੇ ਲਾਂਦਾ, ਬੰਦਾ ਫਿਰ ਭੱਜਾ ਨੱਸੀ ਸ਼ੁਰੂ ਕਰ ਦਿੰਦਾ। ਹੁਣ ਜਿਸਲੇ ਅਸੀਂ ਨਮਾਜ਼ ਪੜ੍ਹ ਰਹੇ ਹੁੰਦੇ ਆ ਨਾ ਸਰ, ਤੇ ਨਮਾਜ਼ ਦੇ ਵਿੱਚ ਸਿਰਫ ਸਾਡਾ ਦਿਮਾਗ ਬਾਦਸ਼ਾਹ ਜਿਹੜਾ ਨਾ, ਜਿਹਦੇ ਤੇ ਨਮਾਜ਼ ਫਰਜ਼ ਹੈ, ਜਿਹਨੂੰ ਵਿੱਚ ਹੋਣਾ ਚਾਹੀਦਾ, ਕਿਉਂਕਿ ਲਾ ਸਲਾਤਾ ਇਲਾ ਬਿਹਜ਼ੂਰਿਲ ਕਲਬ। ਅਗਰ ਦਿਲ ਦਿਮਾਗ ਦੀ ਹਾਜ਼ਰੀ ਨਹੀਂ, ਯਕਸੂਈ ਨਹੀਂ, ਅੱਲਾਹ ਪਾਕ ਸੱਚੇ ਸਾਹਿਬ ਦੇ ਵੱਲ ਸਾਡਾ ਧਿਆਨ ਹੀ ਨਹੀਂ, ਉਹਦੇ ਦਰਬਾਰ 'ਚ ਖੜੇ ਹੀ ਨਹੀਂ। ਤੇਰਾ ਦਿਲ ਖੜਾਵੇ ਮੁੰਡੇ ਕੁੜੀਆਂ, ਪੜ੍ਹੇ ਨਮਾਜ਼ ਮਸੀਤੀ ਤੇ ਬਗਲਾ ਭਗਤ ਪਾਣੀ ਵਿੱਚ ਬੈਠਾ, ਦਿਲ ਵਿੱਚ ਖਾਸ ਪਲੀਤੀ। ਹਜ਼ੂਰ ਬੁੱਲੇ ਸ਼ਾਹ ਫਰਮਾਉਂਦੇ ਨੇ, ਕਰ ਕਰ ਵਜ਼ੂ ਤੂੰ ਜਗ ਦਿਖਲਾਵੇਂ ਤੇ ਭੱਜ ਭੱਜ ਵੜੇ ਮਸੀਤੀ, ਤੇ ਤੇਰਾ ਦਿਲ ਖੜਾਵੇ ਮੁੰਡੇ ਕੁੜੀਆਂ, ਪੜ੍ਹੇ ਨਮਾਜ਼ ਮਸੀਤੀ। ਦੇਖੋ ਜੀ, ਬੰਦੇ ਦਾ ਜਦੋਂ ਧਿਆਨ ਹੀ ਅੱਲਾਹ ਪਾਕ ਵੱਲ ਨਹੀਂ, ਨਬੀ ਪਾਕ ਸੱਚੇ ਸਾਹਿਬ ਫਰਮਾਇਆ ਕਿ ਨਮਾਜ਼ ਇਸ ਤਰ੍ਹਾਂ ਪੜ੍ਹ ਕਿ ਅੱਲਾਹ ਪਾਕ ਤੈਨੂੰ ਦੇਖ ਰਿਹਾ ਔਰ ਤੂੰ ਉਹਦੇ ਹਜ਼ੂਰ ਖਲੋਤਾ ਹੈ। ਤੇ ਜੇ ਇਹ ਨਹੀਂ, ਅਵਲ ਤੇ ਇਹ ਵੇਖ ਵੀ ਮੈਂ ਅੱਲਾਹ ਪਾਕ ਨੂੰ ਵੇਖ ਕੇ ਉਹਦੇ ਸਾਹਮਣੇ ਪਿਆ ਨਮਾਜ਼ ਪੜ੍ਹਨਾ, ਤੇ ਜੇ ਤੂੰ ਇਹ ਨਹੀਂ ਕੁਦਰਤ ਰੱਖਦਾ ਤੇ ਇਹ ਤੇ ਸਮਝ ਲੈਣਾ ਕਿ ਅੱਲਾਹ ਪਾਕ ਤੈਨੂੰ ਦੇਖ ਰਿਹਾ, ਤੇ ਕਿਤੇ ਮੈਂ ਹਜ਼ੂਰ ਖਲੋਤਾ, ਤੇ ਧਿਆਨ ਤੇਰਾ ਕਿੱਧਰ ਹੈ ਔਰ ਕਹਿ ਕੀ ਰਹੇ। तो सर बादशाह है, ਇਹਦੇ ਤੇ ਨਮਾਜ਼ ਫਰਜ਼ ਹੈ, ਇਹਨੂੰ ਨਮਾਜ਼ ਦੇ ਵਿੱਚ ਹੋਣਾ ਚਾਹੀਦਾ, ਇਹ ਹੀ ਸਾਡੀ ਨਮਾਜ਼ ਦੇ ਵਿੱਚ ਨਹੀਂ ਹੁੰਦਾ। ਤੇ ਇਹ ਜਿਹੜੇ ਬਾਕੀ ਕਮੀ ਕਮੀ ਨਜ਼ਾਨ ਹੈ ਸਾਡੇ ਜਿਸਮ ਦੇ, ਇਹਦੇ ਵਿੱਚ ਨਮਾਜ਼ ਦੇ ਹੁੰਦੇ ਨੇ, ਹੱਥ ਵੀ ਇੰਜ ਪੈ ਕਰਦੇ ਨੇ, ਇੰਜ ਵੀ ਕਰਨੇ ਆ, ਗੋਡੇ ਵੀ ਲਿਫਦੇ ਨੇ, ਤਾਯਾਤ ਤੇ ਵੀ ਬਹਿਨੇ ਆ, ਹਾਂਜੀ ਰਕੂ ਸਜੂਦ ਵੀ ਪੈ ਕਰਨੇ ਆ, लेकिन जिदे ते नमाज फर्ज है वो विच नमाज दे नहीं होंदी। ये एक बड़ी वड्डी राज दी और गल जेड़ी है जे इस मिसरे दे विच मुज़मर है और पोशीदा है, ये सैयद वारिस शाह होरां ने जनाब दसी सी ते जेड़ी मैं तुहाडी खिदमत विच पेश कीती। अल्लाह पाक सानू इस तरह दी नमाज पढ़न दी तौफीक अता फरमाए, आमीन। अल्लाह पाक दी मार्फत हासिल होवे और अल्लाह दा ध्यान नसीब होवे। ते सलाम ज़दगान वास्ते भी दुआ कर लियो, अल्लाह पाक साडे जेड़े भाई ने नबी पाक दे सदके मेरा मौला उन्हां नूं इस आफत तो निजात देवे। आमीन। ते तमाम मुसलमान भरावां अगे साडी अपील है, मेरी साडे डॉक्टर साहब दी, सब दोस्तां दी, जिन्नी जिन्नी को तौफीक है, खुदा दा वास्ता जे अपने इन्हां भाइयां दी जरूर मदद करो, इन्हां दी खिदमत करो। अल्लाह पाक पूरी उम्मत मुसलमान दे उत्ते एहसान फरमाए। आमीन। रब राखा ते अल्लाह बेली। रौनक हो जाऊं